ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਜੂਨ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਜ਼ਬੂਰ। ਰੱਬ ਸਾਡੀ ਪਨਾਹ ਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਜਵਾਬੀ ਪੜ੍ਹਾਈ। ਜ਼ਬੂਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਤੇ ਮੌਜਜ਼ਨ ਹੋਵੇ ਤੇ ਪਹਾੜ ਉਹਦੀ ਤੁਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਹੈ ਜਿਹਦੀਆਂ ਸ਼ਾਖਾ ਨਾਲ ਰੱਬ ਦੇ ਸ਼ਹਿਰ ਨੂੰ ਯਾਨੀ ਹਕ ਤਾਲਾ ਦੇ ਪਾਕ ਮਸਕਨ ਨੂੰ ਫਰਹਤ ਹੁੰਦੀ ਏ। ਰੱਬ ਉਹਦੇ ਵਿੱਚ ਹੈ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਕੌਮਾਂ ਝੁੰਝਲਾਈਆਂ, ਸਲਤਨਤਾਂ ਨੇ ਜੁੰਬਸ਼ ਖਾਧੀ, ਉਹ ਬੋਲ ਉੱਠਿਆ, ਧਰਤੀ ਪਿਘਲ ਗਈ। ਚੁੱਪ ਹੋ ਜਾਓ ਤੇ ਜਾਣ ਲਓ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਨਾਲ ਪਿਆਰ ਕਰੋ, ਇਹ ਉਹਦੇ ਸਾਰੇ ਮੁਕੱਦਸ ਹੋ। ਖੁਦਾਵੰਦ ਇਮਾਨਦਾਰਾਂ ਨੂੰ ਸਲਾਮਤ ਰੱਖਦਾ ਏ ਤੇ ਮਗਰੂਰਾਂ ਨੂੰ ਵਾਹਵਾ ਬਦਲਾ ਦਿੰਦਾ ਏ। ਯਸਾਇਆ: ਮਾੜੇ ਹੱਥਾਂ ਨੂੰ ਜ਼ੋਰ ਤੇ ਮਾੜੇ ਗੋਡਿਆਂ ਨੂੰ ਤਾਕਤ ਦੇ, ਉਹਨਾਂ ਨੂੰ ਜਿਹੜੇ ਕੱਚੇ ਦਿਲ ਵਾਲੇ ਨੇ ਆਖ ਕਿ ਹਿੰਮਤ ਕਰੋ ਤੇ ਨਾ ਡਰੋ। ਵੇਖੋ, ਤੁਹਾਡਾ ਰੱਬ ਸਜ਼ਾ ਤੇ ਜਜ਼ਾ ਲਈ ਆਉਂਦਾ ਏ। ਹਾਂ, ਰੱਬ ਹੀ ਆਏਗਾ ਤੇ ਤੁਹਾਨੂੰ ਬਚਾਏਗਾ। ਉਸ ਵੇਲੇ ਅੰਨ੍ਹਿਆਂ ਦੀਆਂ ਅੱਖੀਆਂ ਠੀਕ ਕੀਤੀਆਂ ਜਾਣਗੀਆਂ ਤੇ ਬੋਲਿਆਂ ਦੇ ਕੰਨ ਖੋਲ੍ਹੇ ਜਾਣਗੇ, ਤੇ ਜਿਨ੍ਹਾਂ ਨੂੰ ਰੱਬ ਨੇ ਮੁਖਲਸੀ ਦਿੱਤੀ ਏ ਉਹ ਪਰਤ ਕੇ ਆਉਣਗੇ ਤੇ ਸਿਉਣ ਵਿੱਚ ਗਾਉਂਦੇ ਹੋਏ ਆਉਣਗੇ, ਤੇ ਅਬਦੀ ਸਰੂਰ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਤੇ ਸ਼ਾਦਮਾਨੀ ਪਾਣਗੇ ਤੇ ਗਮ ਤੇ ਦੁੱਖ ਮੁੱਕ ਜਾਣਗੇ। ਯੂਐਲ: ਪਰ ਖੁਦਾਵੰਦ ਆਖਦਾ ਏ, ਹੁਣ ਵੀ ਪੂਰੇ ਦਿਲ ਤੋਂ ਤੇ ਰੋਜ਼ਾ ਰੱਖ ਕੇ ਤੇ ਰੋ ਰੋ ਕੇ ਤੇ ਮਾਤਮ ਕਰਦਿਆਂ ਹੋਏ ਮੇਰੇ ਵੱਲ ਰਜੂਅ ਕਰੋ, ਤੇ ਆਪਣੇ ਲੀੜਿਆਂ ਨੂੰ ਨਹੀਂ ਬਲਕਿ ਦਿਲਾਂ ਨੂੰ ਚਾਕ ਕਰਕੇ ਖੁਦਾਵੰਦ ਆਪਣੇ ਰੱਬ ਵੱਲ ਧਿਆਨ ਕਰੋ, ਕਿਉਂ ਜੇ ਉਹ ਰਹਿਮ ਕਰਨ ਵਾਲਾ, ਮਿਹਰਬਾਨ, ਖੈਰ ਕਰਨ ਵਿੱਚ ਧੀਮਾ ਤੇ ਸ਼ਫਕਤ ਵਿੱਚ ਗਨੀ ਏ, ਤੇ ਅਜ਼ਾਬ ਨਾਜ਼ਲ ਕਰਨ ਤੋਂ ਬਾਜ਼ ਰਹਿੰਦਾ ਏ। ਤੇ ਉਹਨਾਂ ਵਰਿਆਂ ਦਾ ਹਾਸਲ ਜਿਹੜੇ ਤੁਹਾਡੇ ਖਿਲਾਫ ਕੱਲੀ ਹੋਈ ਫੌਜ ਮੁਲਕ ਨਿਕਲ ਗਈ ਤੇ ਖਾ ਕੇ ਚੱਟ ਕਰ ਗਈ, ਤੁਹਾਨੂੰ ਵਾਪਸ ਦੇਵਾਂਗਾ, ਤੇ ਤੁਸੀਂ ਵਾਹਵਾ ਖਾਓਗੇ ਤੇ ਰੱਜੋਗੇ, ਤੇ ਖੁਦਾਵੰਦ ਆਪਣੇ ਰੱਬ ਦੇ ਨਾਂ ਦੀ, ਜਿਨੇ ਤੁਹਾਡੇ ਨਾਲ ਅਜੀਬ ਸਲੂਕ ਕੀਤਾ, ਸਤਾਇਸ਼ ਕਰੋਗੇ, ਤੇ ਮੇਰੇ ਲੋਕੀ ਕਦੀ ਸ਼ਰਮਿੰਦਾ ਨਾ ਹੋਣਗੇ। ਤੇ ਜਿਹੜਾ ਕੋਈ ਖੁਦਾਵੰਦ ਦਾ ਨਾਂ ਲਵੇਗਾ ਉਹ ਮੁਕਤੀ ਪਾਵੇਗਾ, ਕਿਉਂ ਜੇ ਸਿਉਨ ਦੇ ਪਹਾੜ ਤੇ ਯਰੂਸ਼ਲਮ ਵਿੱਚ ਜਿਵੇਂ ਖੁਦਾਵੰਦ ਨੇ ਆਖਿਆ ਬਚ ਨਿਕਲਣ ਵਾਲੇ ਹੋਣਗੇ, ਤੇ ਬਾਕੀ ਲੋਕਾਂ ਵਿੱਚ ਉਹ ਜਿਨ੍ਹਾਂ ਨੂੰ ਖੁਦਾਵੰਦ ਬੁਲਾਉਂਦਾ ਏ। ਸਲਾਤੀਨ: ਤੇ ਇੱਕ ਦਿਨ ਇੰਜ ਹੋਇਆ ਭਈ ਅਲੀਸ਼ਾ ਸ਼ੁਨੀਮ ਨੂੰ ਗਿਆ। ਉੱਥੇ ਇੱਕ ਦੌਲਤਮੰਦ ਬੁੱਢੀ ਸੀ ਤੇ ਉਹਨੇ ਉਹਨੂੰ ਰੋਟੀ ਖਾਣ ਤੇ ਮਜਬੂਰ ਕੀਤਾ, ਤੇ ਫਿਰ ਜਦੋਂ ਕਦੀ ਉਹ ਉੱਥੋਂ ਲੰਘਦਾ ਰੋਟੀ ਖਾਣ ਲਈ ਉੱਥੇ ਟੁਰ ਜਾਂਦਾ ਸੀ। ਤੇ ਉਹਨੇ ਆਪਣੇ ਬੰਦੇ ਨੂੰ ਆਖਿਆ, ਵੇਖ, ਮੈਨੂੰ ਲੱਗਦਾ ਏ ਭਈ ਰੱਬ ਦਾ ਬੰਦਾ ਜਿਹੜਾ ਅਕਸਰ ਸਾਡੇ ਵੱਲ ਆਉਂਦਾ ਏ ਪਾ ਕੇ ਅਸੀਂ ਉਹਦੇ ਲਈ ਇੱਕ ਕੋਠੜੀ ਬਣਾ ਦਈਏ, ਫਿਰ ਜਦ ਕਦੀ ਉਹ ਸਾਡੇ ਕੋਲ ਆਵੇ ਤੇ ਉਹ ਉੱਥੇ ਹੀ ਠਹਿਰੇ। ਤੇ ਇੱਕ ਦਿਨ ਇੰਜ ਹੋਇਆ ਭਈ ਉਹ ਉੱਧਰ ਆ ਗਿਆ ਤੇ ਉਸ ਕੋਠੜੀ ਵਿੱਚ ਜਾ ਕੇ ਉੱਥੇ ਹੀ ਸੁੱਤਾ। ਫਿਰ ਉਹਨੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ, ਉਹਦੇ ਲਈ ਕੀ ਕੀਤਾ ਜਾਵੇ? ਫਿਰ ਜਿਹਾਜ਼ੀ ਨੇ ਜਵਾਬ ਦਿੱਤਾ ਕਿ ਵਾਕਈ ਉਹਦੇ ਕੋਈ ਪੁੱਤਰ ਨਹੀਂ ਤੇ ਉਹਦਾ ਬੰਦਾ ਬੁੱਢਾ ਹੈ। ਤੇ ਜਦੋਂ ਉਹਨੇ ਉਹਨੂੰ ਸੱਦਿਆ ਤੇ ਉਹ ਬੂਹੇ ਉੱਤੇ ਖਲੋ ਗਈ। ਫਿਰ ਉਹਨੇ ਆਖਿਆ, ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਤੇ ਤੇਰੀ ਗੋਦ ਵਿੱਚ ਪੁੱਤਰ ਹੋਵੇਗਾ। ਇਸ ਲਈ ਉਹ ਬੁੱਢੀ ਹਾਮਲਾ ਹੋਈ, ਤੇ ਜਿਵੇਂ ਅਲੀਸ਼ਾ ਨੇ ਉਹਨੂੰ ਆਖਿਆ ਸੀ, ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਤੇ ਉਹਦੇ ਪੁੱਤਰ ਹੋਇਆ। ਤੇ ਉਹ ਮੁੰਡਾ ਵੱਡਾ ਹੋਇਆ, ਤੇ ਇੱਕ ਦਿਨ ਇੰਜ ਹੋਇਆ ਭਈ ਉਹ ਆਪਣੇ ਪਿਓ ਦੇ ਖੇਤ ਕੱਟਣ ਵਾਲਿਆਂ ਵਿੱਚ ਟੁਰ ਗਿਆ, ਤੇ ਉਹਨੇ ਪਿਓ ਨੂੰ ਆਖਿਆ, ਹਾਏ ਮੇਰਾ ਸਿਰ, ਹਾਏ ਮੇਰਾ ਸਿਰ। ਉਹਨੇ ਉਹਨੂੰ ਆਖਿਆ, ਉਹਨੂੰ ਉਹਦੀ ਮਾਂ ਦੇ ਕੋਲ ਲੈ ਜਾ। ਜਦੋਂ ਉਹਨੇ ਉਹਨੂੰ ਲੈ ਕੇ ਉਹਦੀ ਮਾਂ ਦੇ ਕੋਲ ਅਪੜਾ ਦਿੱਤਾ ਤੇ ਉਹ ਉਹਦੇ ਗੋਡਿਆਂ ਉੱਤੇ ਦੁਪਹਿਰ ਤੀਕਰ ਬੈਠਾ ਰਿਹਾ। ਇਹਦੇ ਬਾਅਦ ਮਰ ਗਿਆ। ਇਹਦੇ ਬਾਅਦ ਉਹਦੀ ਮਾਂ ਨੇ ਉੱਤੇ ਜਾ ਕੇ ਉਹਨੂੰ ਰੱਬ ਦੇ ਬੰਦੇ ਦੇ ਪਲੰਗ ਉੱਤੇ ਲਟਾ ਦਿੱਤਾ ਤੇ ਬੂਹਾ ਬੰਦ ਕਰਕੇ ਬਾਹਰ ਟੁਰ ਗਈ। ਤਦ ਉਹ ਟੁਰੀ ਤੇ ਕਿਰਮਲ ਦੀ ਪਹਾੜੀ ਉੱਤੇ ਰੱਬ ਦੇ ਬੰਦੇ ਦੇ ਕੋਲ ਗਈ। ਉਹਨੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ,
ਹੁਣ ਉਹਨੂੰ ਜੀ ਆਇਆਂ ਨੂੰ ਆਖਣ ਲਈ ਦੌੜ ਜਾ ਤੇ ਉਹਨੂੰ ਪੁੱਛ ਕੀ ਤੂੰ ਠੀਕ ਹੈ, ਕੀ ਤੇਰਾ ਬੰਦਾ ਠੀਕ ਹੈ, ਕੀ ਤੇਰਾ ਬਾਲ ਠੀਕ ਹੈ। ਉਹਨੇ ਜਵਾਬ ਦਿੱਤਾ, ਹਾਂ ਠੀਕ ਨੇ। ਉਸ ਮੁੰਡੇ ਦੀ ਮਾਂ ਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਿੰਦ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗੀ। ਤਦ ਉਹ ਉੱਠ ਕੇ ਉਹਦੇ ਮਗਰ ਮਗਰ ਟੁਰ ਗਿਆ। ਜਦੋਂ ਅਲੀਸ਼ਾ ਉਸ ਘਰ ਵਿੱਚ ਆਇਆ ਤੇ ਵੇਖੋ ਉਹ ਮੁੰਡਾ ਮਰਿਆ ਹੋਇਆ ਉਹਦੇ ਪਲੰਗ ਉੱਤੇ ਪਿਆ ਸੀ। ਇਸ ਲਈ ਉਹ ਅੰਦਰ ਗਿਆ ਤੇ ਬੂਹਾ ਬੰਦ ਕਰਕੇ ਖੁਦਾਵੰਦ ਤੋਂ ਦੁਆ ਕੀਤੀ ਤੇ ਉੱਤੇ ਚੜ੍ਹ ਕੇ ਉਸ ਬਾਲ ਦੇ ਉੱਤੇ ਲੰਮੇ ਪੈ ਗਿਆ। ਤਦ ਉਸ ਬਾਲ ਦਾ ਪਿੰਡਾ ਤੱਤਾ ਹੋਣ ਲੱਗਿਆ ਤੇ ਉਹ ਬਾਲ 7 ਵਾਰੀ ਨਿਛਿਆ ਤੇ ਬਾਲ ਨੇ ਅੱਖੀਆਂ ਖੋਲ ਦਿੱਤੀਆਂ। ਫਿਰ ਉਹ ਅੰਦਰ ਜਾ ਕੇ ਉਹਦੇ ਪੈਰਾਂ ਵਿੱਚ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟਿਆ। ਫਿਰ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਟੁਰ ਗਈ। ਸਲਾਤੀਨ। ਤੇ ਸਾਮਰੀਆ ਵਿੱਚ ਬਹੁਤ ਕਾਲ ਪੈ ਗਿਆ। ਸਲਾਤੀਨ। ਤੇ ਅਲੀਸ਼ਾ ਨੇ ਉਸ ਬੁੱਢੀ ਨੂੰ ਜਿਹਦੇ ਮੁੰਡੇ ਨੂੰ ਉਹਨੇ ਜਵਾਇਆ ਸੀ ਇਹ ਆਖਿਆ ਸੀ ਭਈ ਉੱਠ ਤੇ ਆਪਣੇ ਖਨਵਾਦੇ ਸਮੇਤ ਜਿੱਥੇ ਤੂੰ ਰਹਿ ਸਕੇ ਉੱਥੇ ਜਾ ਕੇ ਰਹਿ, ਕਿਉਂ ਜੇ ਖੁਦਾਵੰਦ ਨੇ ਕਾਲ ਪਾਉਣ ਦਾ ਹੁਕਮ ਦਿੱਤਾ ਹੈ ਤੇ ਉਹ ਮੁਲਕ ਵਿੱਚ 7 ਵਰ੍ਹਿਆਂ ਤੀਕਰ ਰਹੇਗਾ ਵੀ। ਤਦ ਉਸ ਬੁੱਢੀ ਨੇ ਉੱਠ ਕੇ ਰੱਬ ਦੇ ਬੰਦੇ ਦੇ ਆਖਣ ਦੇ ਮੁਤਾਬਕ ਕੀਤਾ ਤੇ ਆਪਣੇ ਖਨਵਾਦੇ ਸਮੇਤ ਜਾ ਕੇ ਫਲਿਸਤੀਆਂ ਦੇ ਦੇਸ਼ ਵਿੱਚ 7 ਵਰ੍ਹਿਆਂ ਤੀਕਰ ਰਹੀ। ਤੇ 7ਵੇਂ ਵਰ੍ਹੇ ਦੇ ਅਖੀਰ ਵਿੱਚ ਇੰਜ ਹੋਇਆ ਭਈ ਉਹ ਬੁੱਢੀ ਫਲਿਸਤੀਆਂ ਦੇ ਦੇਸ਼ ਤੋਂ ਪਰਤੀ ਤੇ ਬਾਦਸ਼ਾਹ ਦੇ ਕੋਲ ਆਪਣੇ ਘਰ ਤੇ ਆਪਣੀ ਧਰਤੀ ਲਈ ਫਰਿਆਦ ਕਰਨ ਲੱਗੀ। ਉਸ ਵੇਲੇ ਬਾਦਸ਼ਾਹ ਰੱਬ ਦੇ ਬੰਦੇ ਦੇ ਖਾਦਮ ਜਿਹਾਜ਼ੀ ਨਾਲ ਗੱਲਾਂ ਕਰ ਰਿਹਾ ਸੀ ਤੇ ਆਖ ਰਿਹਾ ਸੀ ਭਈ ਜ਼ਰਾ ਉਹ ਸਾਰੇ ਵੱਡੇ ਵੱਡੇ ਕੰਮ ਜਿਹੜੇ ਅਲੀਸ਼ਾ ਨੇ ਕੀਤੇ ਮੈਨੂੰ ਦੱਸ। ਤੇ ਇੰਜ ਹੋਇਆ ਭਈ ਜਦ ਉਹ ਬਾਦਸ਼ਾਹ ਨੂੰ ਦੱਸ ਹੀ ਰਿਹਾ ਸੀ ਭਈ ਉਹਨੇ ਇੱਕ ਮੁਰਦੇ ਨੂੰ ਜਵਾਇਆ ਤੇ ਉਹ ਹੀ ਬੁੱਢੀ ਜਿਹਦੇ ਪੁੱਤਰ ਨੂੰ ਉਹਨੇ ਜਵਾਇਆ ਸੀ ਆ ਕੇ ਬਾਦਸ਼ਾਹ ਦੇ ਸਾਹਮਣੇ ਆਪਣੇ ਘਰ ਤੇ ਧਰਤੀ ਲਈ ਫਰਿਆਦ ਕਰਨ ਲੱਗੀ। ਤਦ ਜਿਹਾਜ਼ੀ ਬੋਲ ਉੱਠਿਆ, ਐ ਮੇਰੇ ਮਾਲਕ, ਐ ਮੇਰੇ ਬਾਦਸ਼ਾਹ, ਐ ਹੀ ਉਹ ਬੁੱਢੀ ਏ ਤੇ ਐ ਹੀ ਉਸ ਬੁੱਢੀ ਦਾ ਪੁੱਤਰ ਏ ਜਿਹਨੂੰ ਅਲੀਸ਼ਾ ਨੇ ਜਵਾਇਆ ਸੀ। ਤਦ ਬਾਦਸ਼ਾਹ ਨੇ ਇੱਕ ਖਾਜਾ ਸਿਰਾਂ ਨੂੰ ਉਹਦੇ ਲਈ ਮੁਕਰਰ ਕਰ ਦਿੱਤਾ ਤੇ ਆਖਿਆ ਭਈ ਸਭ ਕੁਝ ਜੋ ਇਹਦਾ ਸੀ ਤੇ ਜਦੋਂ ਤੋਂ ਇਹਨੇ ਇਸ ਦੇਸ਼ ਨੂੰ ਛੱਡਿਆ ਸੀ ਉਸ ਵੇਲੇ ਤੋਂ ਹੁਣ ਤੀਕਰ ਸਾਰੀ ਪੈਦਾਵਾਰ ਉਹਨੂੰ ਵਾਪਸ ਕਰ ਦਿਓ। ਯਸਾਇਆ। ਤੂੰ ਰਾਸਤਬਾਜ਼ੀ ਨਾਲ ਪਾਇਦਾਰ ਹੋ ਜਾਵੇਂਗੀ, ਤੂੰ ਜ਼ੁਲਮ ਤੋਂ ਦੂਰ ਰਵੇਂਗੀ, ਕਿਉਂ ਜੇ ਤੂੰ ਬੇਖੌਫ ਹੋਵੇਂਗੀ ਤੇ ਦਹਿਸ਼ਤ ਤੋਂ ਦੂਰ ਰਵੇਂਗੀ, ਕਿਉਂ ਜੇ ਉਹ ਤੇਰੇ ਨੇੜੇ ਨਹੀਂ ਆਵੇਗੀ। ਕੋਈ ਹਥਿਆਰ ਜਿਹੜਾ ਤੇਰੇ ਖਿਲਾਫ ਬਣਾਇਆ ਜਾਵੇਗਾ ਕੰਮ ਨਾ ਆਵੇਗਾ ਤੇ ਜਿਹੜੀ ਜ਼ੁਬਾਨ ਅਦਾਲਤ ਵਿੱਚ ਤੇਰੇ ਉੱਤੇ ਚੱਲੇਗੀ ਤੂੰ ਉਹਨੂੰ ਮੁਜਰਮ ਠਹਿਰਾਵੇਂਗੀ। ਖੁਦਾਵੰਦ ਆਖਦਾ ਏ, ਇਹ ਮੇਰੇ ਬੰਦਿਆਂ ਦੀ ਮਿਰਾਸ ਏ ਤੇ ਇਹਨਾਂ ਦੀ ਰਾਸਤਬਾਜ਼ੀ ਮੈਥੋਂ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਕਾਰੋਂ ਕਾਇਮ ਰਹਿੰਦਾ ਹੈ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜਜ਼ੇ ਆਖਦਾ ਹੈ। ਇਸੇ ਤਰ੍ਹਾਂ ਯਸ਼ੂ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਿਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੁਆਜਜ਼ਾ ਮੁਹੱਬਤ ਲਈ ਕੋਈ ਮੁਆਜਜ਼ਾ ਨਹੀਂ ਹੈ। ਯਿਸੂ ਨੇ ਮਾਦੀਅਤ ਦੀ ਨਾਅਹਲੀਅਤ ਨੂੰ ਉਹਦੇ ਨਾਲ ਰੂਹ ਦੀ ਲਾਮਹਿਦੂਦ ਕਾਬਲੀਅਤ ਨੂੰ ਜ਼ਾਹਿਰ ਕੀਤਾ। ਇੰਜ ਗਲਤੀ ਕਰਨ ਵਾਲੇ ਇਨਸਾਨੀ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਤੇ ਇਲਾਹੀ ਸਾਇੰਸ ਵਿੱਚ ਤਹਫੁਜ਼ ਲੱਭਣ ਵਿੱਚ ਮਦਦ ਕੀਤੀ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹਕੂਮਤ ਕਰਦੀ ਏ। ਇਹ ਜ਼ਾਹਿਰ ਕਰਦਿਆਂ ਹੋਏ ਭਈ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਿਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਿਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਸਾਇੰਸ ਵਿੱਚ ਰੱਬ ਤੇ ਇਨਸਾਨ ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ
ਤੇ ਸਾਇੰਸ ਭੁੱਲ ਚੁੱਕ ਜਾਂਦੀ ਹੈ ਨਾ ਹਾਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਹੈ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਇਲਾਹੀ ਸਾਇੰਸ ਦੀਆਂ ਅਸਲੀਅਤਾਂ ਨੂੰ ਮੰਨਿਆ ਜਾਣਾ ਚਾਹੀਦਾ ਹੈ, ਭਾਵੇਂ ਇਹਨਾਂ ਅਸਲੀਅਤਾਂ ਦਾ ਸਬੂਤ ਬਦੀ ਦੇ ਰਾਹੀਂ, ਮਾਦੇ ਦੇ ਰਾਹੀਂ ਜਾਂ ਮਾਦੀ ਫਹਿਮ ਦੇ ਰਾਹੀਂ ਹਮਾਇਤ ਨਹੀਂ ਪਾਉਂਦਾ, ਕਿਉਂ ਜੇ ਇਹ ਸਬੂਤ ਪਈ ਰੱਬ ਤੇ ਇਨਸਾਨ ਹਮਅਸਰ ਹੁੰਦੇ ਨੇ, ਪੂਰੇ ਤੌਰ ਤੇ ਰੂਹਾਨੀ ਫਹਿਮ ਦੇ ਰਾਹੀਂ ਬਰਕਰਾਰ ਰਹਿੰਦਾ ਹੈ। ਇਨਸਾਨ ਹਮੇਸ਼ਾ ਤੋਂ ਰੱਬ ਦਾ ਪਰਛਾਵਾਂ ਰਿਹਾ ਸੀ ਤੇ ਹੈ ਏ। ਰੱਬ ਲਾਮਹਿਦੂਦ ਏ ਤੇ ਇਸ ਲਈ ਉਹ ਅਜ਼ਲੀ ਏ ਤੇ ਉਹਦੇ ਇਲਾਵਾ ਕੋਈ ਤਾਕਤ, ਕੋਈ ਮੌਜੂਦਗੀ ਨਹੀਂ ਏ। ਇਸ ਲਈ ਸੰਸਾਰ ਦੀ ਰੂਹਾਨੀਅਤ ਹੀ ਤਖਲੀਕ ਦੀ ਇਕੱਲੀ ਅਸਲੀਅਤ ਏ, ਬਲਕਿ ਰੱਬ ਸੱਚਾ ਹੋਵੇ ਤੇ ਹਰ ਇੱਕ ਮਾਦੀ ਬੰਦਾ ਝੂਠਾ। ਝੂਠੀ ਗਵਾਹੀ ਜਦ ਇੱਕ ਵਾਰੀ ਇਲਾਹੀ ਸਾਇੰਸ ਦੇ ਰਾਹੀਂ ਫਨਾਹ ਹੋ ਜਾਂਦੀ ਏ ਤੇ ਇਹ ਬਦਨੀ ਹਿੱਸਾ ਤੋਂ ਪਹਿਲਾਂ ਹੀ ਗਾਇਬ ਹੋ ਜਾਂਦੀ ਏ। ਇਸ ਤਰ੍ਹਾਂ ਫੋਸ਼ ਇਨਸਾਨ ਦੀ ਰੂਹ ਦੀ ਸਾਇੰਸ ਦੇ ਨਾਲ ਮੁਖਾਲਫਤ ਤੇ ਇਸ ਕਲਾਮ ਦੀ ਅਹਿਮੀਅਤ ਵੀ ਏ। ਬਦਨੀ ਨੀਅਤ ਰੱਬ ਦਾ ਵੈਰ ਏ। ਬਾਈਬਲ ਦੀ ਵਿਚਲੀ ਸੱਚਾਈ ਬਦਨੀ ਤਾਕਤ ਦੇ ਉੱਤੇ ਰੂਹਾਨੀ ਤਾਕਤ ਦੀ ਬਰਤਰੀ ਏ। ਰੱਬ ਉੱਤੇ ਸਾਡੇ ਈਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਏ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਓਨਾ ਹੀ ਸਾਡਾ ਈਮਾਨ ਮਜ਼ਬੂਤ ਤੇ ਸਾਡਾ ਪਿਆਰ ਪਾਕ ਤਰੀਨ ਹੋਣਾ ਚਾਹੀਦਾ ਏ। ਪੌਲੁਸ ਰਸੂਲ ਆਖਦਾ ਏ ਭਈ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਏ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਇੱਥੇ ਕ੍ਰਿਸਚਨ ਸਾਇੰਸ ਦੀ ਹਤਮੀ ਤੇ ਇਲਹਾਮੀ ਅਸ਼ਾਤ ਏ। ਅਜ਼ਮਾਇਸ਼ਾਂ ਰੱਬ ਦੀ ਹਿਫਾਜ਼ਤ ਦਾ ਸਬੂਤ ਨੇ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੋ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ, ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜ੍ਹਾਉਂਦਾ ਏ, ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਇਲਾਹੀ ਚੰਗਿਆਈ ਤੇ ਪਿਆਰ ਦੇ ਨਵੇਂ ਨਜ਼ਰੀਆਂ ਨੂੰ ਖੋਲ੍ਹਦਾ ਏ। ਅਖਲਾਕੀ ਕੀਮਿਆਈ ਮਾਦੇ ਦੇ ਇਸਤੇਮਾਲ ਵਿੱਚ ਜਦੋਂ ਬਦੀ ਧੋਖੇ ਦੀਆਂ ਨਿਸ਼ਾਨੀਆਂ ਨੂੰ ਭੜਕਾ ਦਿੱਤਾ ਜਾਂਦਾ ਏ, ਅਸੀਂ ਆਪਣੀ ਘੱਟ ਇਲਮੀ ਵਿੱਚ ਇਹ ਸਮਝ ਸਕਦੇ ਹਾਂ ਕਿ ਰੱਬ ਨੇ ਬਦੀ ਨੂੰ ਜਨਮ ਦਿੱਤਾ ਏ, ਪਰ ਸਾਨੂੰ ਇਹ ਜਾਣਨਾ ਚਾਹੀਦਾ ਏ ਕਿ ਰੱਬ ਦੀ ਸ਼ਰੀਅਤ ਨਾਮ ਨਿਹਾਦ ਪਾਪ ਤੇ ਇਹਦੇ ਅਸਰਾਂ ਨੂੰ ਸਾਹਮਣੇ ਲਿਆਉਂਦੀ ਏ, ਬਸ ਇਸ ਲਈ ਭਈ ਸੱਚਾਈ ਬਦੀ ਦੀਆਂ ਸਾਰੀਆਂ ਹਿੱਸਾਂ ਨੂੰ ਤੇ ਪਾਪ ਕਰਨ ਲਈ ਇਸ ਤਾਕਤ ਨੂੰ ਫਨਾਹ ਕਰ ਸਕੇ। ਜਿਵੇਂ ਭਈ ਕ੍ਰਿਸਚਨ ਸਾਇੰਸ ਦੇ ਇਲਮ ਦੇ ਪਾਰੋਂ ਇਨਸਾਨ ਉੱਚੇ ਫਹਿਮ ਤਿਕਰ ਅਪੜਦੇ ਨੇ, ਉਹ ਮਾਦੇ ਦੇ ਪਾਰੋਂ ਨਹੀਂ ਬਲਕਿ ਅਸੂਲ ਯਾਨੀ ਰੱਬ ਤੋਂ ਸਿੱਖਦੇ ਨੇ ਭਈ ਮਸੀਹ ਯਾਨੀ ਸੱਚਾਈ ਨੂੰ ਮੁਕਤੀ ਦੇਣ ਵਾਲੀ ਤੇ ਸ਼ਿਫਾ ਦੇਣ ਵਾਲੀ ਤਾਕਤ ਦੇ ਤੌਰ ਤੇ ਕਿਵੇਂ ਜ਼ਾਹਿਰ ਕੀਤਾ ਜਾਵੇ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਹੈ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਹੈ, ਭਈ ਚੰਗਿਆਈ ਬੁਰਾਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਅਬਦੀ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਏ ਤੇ ਇਹ ਭਈ ਲਾਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਣ ਨਹੀਂ, ਸੱਚਾਈ ਨਹੀਂ, ਬਲਕਿ ਗਲਤੀ ਏ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤਿਕਰ ਘੱਟ ਹੁੰਦੇ ਜਾਣਗੇ। ਆਓ ਸਾਇੰਸ ਨੂੰ ਕਬੂਲ ਕਰੀਏ, ਅਕਲੀ ਗਵਾਹੀ ਉੱਤੇ ਬਣੇ ਹੋਏ ਸਾਰੇ ਨਜ਼ਰੀਆਂ ਨੂੰ ਤਰਕ ਕਰੀਏ, ਨਾਕਸ ਨਮੂਨਿਆਂ ਤੇ ਪੁਰਫਰੇਬ ਕਿਆਸ ਆਰਾਈਆਂ ਤੋਂ ਦਸਤਬਰਦਾਰ ਹੋਈਏ ਤੇ ਆਓ ਅਸੀਂ ਇੱਕ ਰੱਬ, ਇੱਕ ਸਿਆਣ ਤੇ ਉਸ ਕੱਲੇ ਕਾਮਲ ਨੂੰ ਰੱਖੀਏ ਜਿਹੜਾ ਫਜ਼ੀਲਤ ਦੇ ਆਪਣੇ ਨਮੂਨਿਆਂ ਨੂੰ ਪੈਦਾ ਕਰ ਰਿਹਾ ਹੈ। ਇਕਲਾਮਤਨਾਹੀ ਰੱਬ ਯਾਨੀ ਚੰਗਿਆਈ ਇਨਸਾਨ ਤੇ ਕੌਮਾਂ ਨੂੰ ਇਕੱਠਾ ਕਰਦਾ ਏ, ਇਨਸਾਨਾਂ ਵਿੱਚ ਭਰਾਬੰਦੀ ਬਣਾਉਂਦਾ ਏ, ਲੜਾਈ ਝਗੜੇ ਮੁਕਾਉਂਦਾ ਏ। ਇਸ ਕਲਾਮ ਨੂੰ ਪੂਰਾ ਕਰਦਾ ਏ ਭਈ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਗੈਰ ਕੌਮਾਂ ਤੇ ਮਸੀਹੀ ਬੁੱਤ ਪ੍ਰਸਤਾਂ ਨੂੰ ਤੇ ਜੋ ਕੁਝ ਵੀ ਮਾਸ਼ਰਤੀ, ਸ਼ਹਿਰੀ, ਜੁਰਮ ਦੇ ਬਾਰੇ, ਸਿਆਸੀ ਤੇ ਮਜ਼ਹਬੀ ਹਲਕਿਆਂ ਵਿੱਚ ਗਲਤ ਹੋ ਰਿਹਾ ਏ, ਉਹਨੂੰ ਫਨਾਹ ਕਰਦਾ ਏ।
ਜਿਨਸਾਂ ਨੂੰ ਬਰਾਬਰ ਕਰਦਾ ਏ, ਇਨਸਾਨ ਉੱਤੇ ਕੀਤੀ ਹੋਈ ਲਾਨਤ ਨੂੰ ਮੁਕਾ ਦਿੰਦਾ ਏ ਤੇ ਅਜਿਹੇ ਕਿਸੇ ਨੂੰ ਵੀ ਨਹੀਂ ਛੱਡਦਾ ਜਿਹੜਾ ਪਾਪ ਕਰਦਾ ਹੋਵੇ ਤੇ ਦੁੱਖ ਸਹਿਵੇ, ਸਜ਼ਾ ਪਾਵੇ ਜਾਂ ਨੇਸਤ ਹੋ ਜਾਵੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ੀਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।